ਜੀ ਅਸਲਾਮ ਵਾਲੇਕੁਮ ਨਾਜ਼ਰੀਨ। ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਚੰਦ ਉਹ ਬੰਦੇ ਜਿਹੜੇ ਰੂਹੇ ਰਵਾਂ ਨੇ, ਜਿਹੜੇ ਕਿ ਮੇਨ ਥੀਮ ਨੇ, ਜਿਨ੍ਹਾਂ ਨੇ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ ਔਰ ਇਹ ਸੋਚਿਆ ਇੱਕ ਜਨੂਬੀ ਪੰਜਾਬ ਦੇ ਇੱਕ ਸਾਈਡ ਤੇ ਬੈਠੇ ਇੱਕ ਡਾਰਾਂ ਵਾਲੇ ਇਲਾਕੇ ਦੇ ਵਿੱਚ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਇੱਕ ਸੋਚ ਉੱਠੀ ਕਿ ਯਾਰ ਇਹ ਕੰਮ ਵੀ ਕਰਨਾ ਚਾਹੀਦਾ ਹੈ। ਪੰਜਾਬੀ ਵਿਚਾਰ ਤੋਂ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ, YouTube ਤੇ ਚੈਨਲ ਸਟਾਰਟ ਕੀਤਾ, ਦੋਸਤਾਂ ਨੂੰ ਇੱਕ ਕਾਫਲੇ ਦੀ ਸ਼ਕਲ ਦਿੱਤੀ ਤੇ ਅੱਜ ਇਹ ਮੇਲਾ ਲੱਗਾ। ਜਿਵੇਂ ਮੁਖਤਲਿਫ ਪਿੰਡਾਂ ਦੇ ਵਿੱਚ ਸਾਡੇ ਪੁਰਾਣੇ ਛੋਟੇ ਹੁੰਦਿਆਂ ਮੇਲੇ ਵੇਖਦੇ ਹੁੰਦੇ ਹਨ। ਮੇਰੀ ਮੁਰਾਦ ਨੇ ਜਨਾਬ ਸੈਫ ਚੀਮਾ ਸਾਹਿਬ, ਪੰਜਾਬੀ ਵਿਚਾਰ ਦੇ ਮੁੱਖ ਖਿਲਾੜੀ, ਤੇ ਉਹਨਾਂ ਨਾਲ ਕੁਝ ਚੰਦ ਗੱਲਾਂ ਸਾਂਝੀਆਂ ਕਰਨੇ ਨੇ। ਹੈ ਪ੍ਰੋਫੈਸਰ ਨੇ ਲੇਕਿਨ ਪੰਜਾਬੀ ਦਾ ਬੜਾ ਹੀ ਮੋਹ ਹੈ। ਪ੍ਰੋਫੈਸਰ ਇਕਨੋਮਿਕਸ ਦੇ ਨੇ ਲੇਕਿਨ ਖਿੱਚ ਪੰਜਾਬੀ ਦੀ ਹੈ। ਇਹਦੇ ਬਾਰੇ ਉਹਨਾਂ ਕੋਲੋਂ ਪੁੱਛਨੇ ਆ ਇਹ ਕੀ ਤਜ਼ਾਦ ਹੈ। ਬਸ ਹੈ ਜੀ, ਇਹ ਜਿਹੜਾ ਕੰਬੀਨੇਸ਼ਨ ਹੈ ਨਾ, ਇਹਦੇ ਤੇ ਹੀ ਗੱਲ ਕਰਾਂਗੇ ਕਿ ਪੰਜਾਬੀਆਂ ਨੂੰ ਆਪਾਂ ਨਾ ਉਹਨਾਂ ਦੀ ਇਕਨੋਮੀ ਸਟਰੋਂਗ ਕਰਨੀ ਹੈ, ਉਹਨਾਂ ਨੂੰ ਰੋਜ਼ਗਾਰ ਨਾਲ ਜੋੜਨਾ ਹੈ। ਤੇ ਮੇਰਾ ਜਿਹੜਾ ਸੈਸ਼ਨ ਹੈ, ਜਿਹੜਾ ਅਸੀਂ ਰਖਵਾਇਆ ਵੇ ਕਿ ਨਵੀਂ ਪੀੜ੍ਹੀ ਕੀ ਕਰੇ, ਤੇ ਨਵੀਂ ਪੀੜ੍ਹੀ ਨੂੰ ਆਪਾਂ ਓਪਰਚੁਨਿਟੀ ਵਿਖਾਉਂਦੇ ਆ ਪੰਜਾਬੀ ਦੇ ਵਿੱਚ। ਠੀਕ ਹੈ, ਮੌਕੇ ਦੱਸਦੇ ਆ ਕਿ ਬਈ ਇੰਨਾ ਕੰਟੈਂਟ ਪਿਆ ਵੇ, ਜਿਹੜੀ ਫ੍ਰੀ ਲਾਂਸਿੰਗ ਹੈ ਜਿਹਦੇ ਵਿੱਚ ਮੁxtਲਿਫ ਚੀਜ਼ਾਂ ਨੌਜਵਾਨ ਨੂੰ ਸਿਖਾਉਣੀਆਂ ਨੇ, ਤੇ ਕਿਉਂ ਨਾ ਹੋਵੇ ਕਿ ਆਪਾਂ ਉਹਨੂੰ ਟਰਾਂਸਲੇਟ ਕਰ ਦਈਏ। ਪੂਰੀ ਦੁਨੀਆ 'ਚ ਜਿੱਥੇ ਤੁਸੀਂ ਵੇਖਦੇ ਹੋ ਨਾ, ਜਰਮਨਸ ਨੇ, ਅਗਰ ਉਹਨਾਂ ਨੇ ਆਪਣੀਆਂ ਸਾਈਟਾਂ ਜਰਮਨ 'ਚ ਹੀ ਰੱਖੀਆਂ ਨੇ, ਤੁਸੀਂ ਟਰਾਂਸਲੇਸ਼ਨਾਂ ਕਰਕੇ ਉੱਥੇ ਅਪਲਾਈ ਕਰਨਾ ਉਹਨਾਂ ਦੀ ਯੂਨੀਵਰਸਿਟੀਆਂ 'ਚ, ਤੇ ਉਹਨਾਂ ਨੇ ਆਪਣੇ ਆਪ ਨੂੰ ਸਟਰੋਂਗ ਕੀਤਾ ਆਪਣੇ ਸਿਲੇਬਸ ਰਾਹੀਂ ਆਪਣੀ ਜ਼ਬਾਨ ਨੂੰ ਪੜ੍ਹਾ ਕੇ। ਤੇ ਅੱਛਾ ਪ੍ਰਾਈਵੇਟ ਸੈਕਟਰ ਕਿਵੇਂ ਕਰ ਸਕਦਾ ਹੈ? ਅਸੀਂ ਮੀਡੀਆ ਤੇ ਹਾਈਪ ਕ੍ਰੀਏਟ ਕਰਾਂਗੇ, ਲੋਕ ਪੰਜਾਬੀ ਨਾਲ ਜੁੜਨਗੇ, ਨਾਲ ਇਕਨੋਮੀ ਵੀ ਬਣਦੀ ਜਾਏਗੀ। ਮੈਂ ਡਿਟੇਲ ਇਸ ਵਾਸਤੇ ਨਹੀਂ ਦੱਸਾਂਗਾ ਕਿਉਂਕਿ ਸੈਸ਼ਨ ਦੇ ਵਿੱਚ ਫਿਰ ਭਰਵੀਂ ਗੁਫ਼ਤਗੂ ਕਰਾਂਗੇ ਤੇ ਫਿਰ ਜ਼ਰਾ ਐਕਸਪੋਜ਼ ਪਹਿਲਾਂ ਨਾ ਕਰੀਏ। ਤੇ ਬਾਕੀ ਗੱਲ ਇਹ ਵੇ ਕਿ ਪੂਰੀ ਦੁਨੀਆ ਕਨਵਿੰਸ ਹੈ ਕਿ ਦੁਨੀਆ ਪੂਰੀ 'ਚ ਕੋਈ ਇੱਕ ਵੀ ਐਸਾ ਮੁਲਕ ਕੋ ਨਹੀਂ ਜਿਹਨੇ ਮਾਂ ਬੋਲੀ ਛੱਡ ਕੇ ਤਰੱਕੀ ਕੀਤੀ ਹੋਵੇ। ਕੋਈ ਐਸਾ ਮੁਲਕ ਕੋ ਨਹੀਂ। ਤੇ ਮਾਂ ਬੋਲੀਆਂ ਨਾਲ ਜਿਨ੍ਹਾਂ ਨੇ ਤਰੱਕੀ ਕੀਤੀ ਹੈ ਉਹ ਤੁਸੀਂ ਵੇਖ ਸਕਦੇ ਹੋ। ਚਾਈਨਾ, ਇਟਲੀ ਹੈ, ਸਪੈਨਿਸ਼ ਹੈ, ਜਾਪਾਨ ਹੈ। ਜੈਪਨੀਜ਼ ਐਗਜ਼ਾਮਪਲ ਬੜੀ ਰੈਲੇਵੈਂਟ ਹੈ, ਉਹਨਾਂ ਦੀ ਆਬਾਦੀ ਬੜੀ ਥੋੜੀ ਹੈ, ਠੀਕ ਹੈ, ਲੇਕਿਨ ਉਹਨਾਂ ਨੇ ਤਰੱਕੀ ਕੀਤੀ। ਸਾਡਾ ਹਜੇ ਨੀਵਾਂ ਜਿਹਾ ਅਦਾ ਹੈ। ਅਸੀਂ ਪਤਾ ਕੀ ਆਨੇ ਆ ਕਿ ਵੀ 5ਵੀਂ ਤੱਕ ਤੁਸੀਂ ਸਾਡੇ ਬਾਲਾਂ ਨੂੰ ਪੰਜਾਬੀ ਪੜ੍ਹਾ ਲੈਣ ਦਿਓ, ਬਾਅਦ 'ਚ ਉਹਨਾਂ ਨੂੰ ਆਪਸ਼ਨਲ ਕਰ ਦਿਓ ਤਾਂ ਕਿ ਨਵੀਂ ਪੀੜ੍ਹੀ ਜਨਰੇਸ਼ਨਲ ਗੈਪ ਦਾ ਸ਼ਿਕਾਰ ਨਾ ਹੋਵੇ, ਆਇਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰ ਨਾ ਹੋਵੇ, ਕਿ ਉਹਨਾਂ ਨੂੰ ਪਤਾ ਹੀ ਨਾ ਹੋਵੇ, ਆਪਣੀ ਪਿਛੋਕੜ ਦਾ ਹੀ ਨਾ ਪਤਾ ਹੋਵੇ, ਪਹਿਚਾਣ ਸੀ ਕਿ ਉਹਨਾਂ ਨੂੰ ਕੋਈ ਮਸਲਾ ਨਾ ਹੋਵੇ। ਇਸ ਵਾਸਤੇ ਇਹਦੇ ਵਾਸਤੇ ਕੰਮ ਕਰਦੇ ਰਹਾਂਗੇ। ਤੁਸੀਂ ਜਿਹੜੇ ਨੌਜਵਾਨ ਜੁੜੇ ਹੋ, ਮੈਂ ਸੱਚੀ ਢਿੱਡੋਂ ਬੜਾ ਖੁਸ਼ ਹੋਇਆ। ਇਵੇਂ ਦੇ ਨੌਜਵਾਨ ਹੋਰ ਨਿਕਲਣ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਤੇ ਅਸੀਂ ਤੁਹਾਡੇ ਨਾਲ ਰਲ ਮਿਲ ਕੇ ਇੱਕ ਦੂਸਰੇ ਨੂੰ ਸਪੋਰਟ ਕਰਾਂਗੇ, ਟੀਮ ਦੇ ਤੌਰ ਤੇ ਕੰਮ ਕਰਾਂਗੇ। ਤੇ ਇਹ ਆਪਾਂ ਸੋਸ਼ਲ ਮੀਡੀਆ ਤੇ ਜਿਹੜਾ ਨਾਸਰ ਭਾਈ ਨੇ ਕੰਮ ਸ਼ੁਰੂ ਕੀਤਾ ਸੀ ਨਾ, ਕਿ ਉਹਨਾਂ ਨੇ ਪੀਕ ਤੇ ਪਹੁੰਚਾਇਆ ਪੰਜਾਬੀ ਨੈਸ਼ਨਲਿਜ਼ਮ, ਤੇ ਜਿਵੇਂ ਚੜ੍ਹਦੇ ਵਾਲੇ ਵੇਖੋ ਆਪਣੀ ਹਰ ਗੱਲ ਤੇ ਮਾਣ ਕਰਦੇ ਨੇ। ਆਪਾਂ ਨੂੰ ਹੁਣ ਸਭ ਤੋਂ ਪਹਿਲੇ ਆਪਣੇ ਘਰਾਂ 'ਚ ਬੋਲਣੀ ਹੈ, ਇਹ ਸ਼ਰਮ ਲਾਣੀ ਹੈ ਪੰਜਾਬੀ ਜ਼ਬਾਨ ਬੋਲਣ ਦੇ ਹਵਾਲੇ ਨਾਲ। ਆ ਯੂਨੀਵਰਸਿਟੀ ਤੋਂ ਸਟੂਡੈਂਟ ਬੁਲਾਏ ਨੇ, ਮੇਰੀ ਪੰਜਾਬ ਯੂਨੀਵਰਸਿਟੀ ਤੋਂ ਤਕਰੀਬਨ ਕੋਈ 70 ਸਟੂਡੈਂਟ ਆਏ ਨੇ, ਇਕਨੋਮਿਕਸ ਡਿਪਾਰਟਮੈਂਟ, ਸੋਸ਼ੀਓਲੋਜੀ। ਹਜੇ ਉਹਨਾਂ ਦੇ ਵੀ ਤੁਹਾਨੂੰ ਕੋਈ ਇੰਟਰਵਿਊ ਕਰਵਾਉਂਦੇ ਆ, ਤੇ ਉਹ ਬੜਾ ਅੱਛਾ ਹੈ। ਉਹ ਨੌਜਵਾਨ ਜੁੜਨਗੇ ਨਾਲ। ਤੇ ਹਾਂ ਬਿਲਕੁਲ ਬਿਲਕੁਲ ਪੰਜਾਬ ਮਤਲਬ ਕਿ ਸਾਡਾ ਵੀ ਮਾਦਰੇ ਇਲਮੀ ਪੰਜਾਬ ਯੂਨੀਵਰਸਿਟੀ ਹੀ ਹੈ। ਤੇ ਮਤਲਬ ਕਿ ਉਹਨਾਂ ਨੇ ਆ ਕੇ ਜਦੋਂ ਮਿਲਿਆ ਨਾ, ਮੈਂ ਕਿਹਾ ਤੁਸੀਂ ਤੇ ਪਖਤੂਨ ਜੇ, ਤੇ ਤੁਸੀਂ ਇਹਦੋਂ ਨੇ ਕਿਹਾ ਜੀ ਸਾਨੂੰ ਸੈਫ ਚੀਮਾ ਸਾਹਿਬ ਨੇ ਮਦਊ ਕੀਤਾ। ਮੈਂ ਕਿਹਾ ਭਾਂਬੜ ਉੱਥੇ ਵੀ ਬਾਲ ਕੇ ਛੱਡਣਗੇ। ਤੇ ਲਓ ਜੀ, ਸੈਫ ਚੀਮਾ ਸਾਹਿਬ ਸਾਡੇ ਨਾਲ ਸਨ, ਪੰਜਾਬੀ ਵਿਚਾਰ ਦੇ ਪ੍ਰਮੁੱਖ ਤੇ ਇਕਨੋਮਿਕਸ ਦੇ ਪ੍ਰੋਫੈਸਰ ਨੇ। ਜ਼ਿਆਦਾ ਗੱਲਾਂ ਇਸ ਤੋਂ ਨਹੀਂ ਉਹਨਾਂ ਨਾਲ ਕਰਨੀਆਂ ਕਿ ਉਹਨਾਂ ਦਾ ਸੈਸ਼ਨ ਇੱਕ ਆ ਰਿਹਾ। ਸੈਸ਼ਨ ਦੇ ਵਿੱਚ ਉਹਨਾਂ ਕੋਲ ਤਮਾਮ ਗੁਫ਼ਤਗੂ ਜਿਹੜੀ ਹੈ ਉਹ ਹਾਸਿਲ ਕਰਾਂਗੇ, ਕੁਝ ਮੁਫੀਦ ਮਾਲੂਮਾਤ ਹਾਸਿਲ ਕਰਾਂਗੇ। ਅਗਰ ਤੁਸੀਂ ਚਾਹੁੰਦੇ ਹੋ ਕਿ ਇਹ ਓਪਰਚੁਨਿਟੀ ਲਵੋ, ਇਹ ਮੌਕਾ ਹਾਸਿਲ ਕਰੋ, ਤੇ ਜ਼ਰੂਰ ਪਿਲਾਗ 5, 6, 7 ਦਸੰਬਰ ਸ਼ਮੂਲੀਅਤ ਅਖਤਿਆਰ ਕਰੋ। ਅਗਰ ਕਿਸੇ ਮਜਬੂਰੀ ਦੇ ਤਹਿਤ ਤੁਸੀਂ ਨਹੀਂ ਆ ਸਕਦੇ ਤਾਂ ਸਫਰਨੋਸ਼ ਪ੍ਰੋਗਰਾਮ 3 ਦਿਨ ਲਾਈਵ ਨਸ਼ਰ ਕਰ ਰਿਹਾ, ਤੁਸੀਂ ਉੱਥੋਂ ਵੀ ਇਹਨਾਂ ਦੇ ਬਾਰੇ ਮੁਫੀਦ ਮਾਲੂਮਾਤ ਦੇ ਸਕਦੇ ਹੋ। ਮੈਂ ਇੱਕ ਦਫਾ ਫਿਰ ਸ਼ੁਕਰਗੁਜ਼ਾਰ ਹਾਂ ਵੱਡੇ ਵੀਰ ਸੈਫ ਚੀਮਾ ਦਾ, ਉਹਨਾਂ ਟਾਈਮ ਦਿੱਤਾ ਔਰ ਸਾਨੂੰ ਵੀ ਆਪਣੇ ਨਕਸ਼ੇ ਕਦਮ ਤੇ ਚੱਲਣ ਦਾ ਮੌਕਾ ਦਿੱਤਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ।